ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਆਪਾਂ ਗੱਲਬਾਤ ਕਰਾਂਗੇ ਡਾਕਟਰ ਅਮਰਜੀਤ ਸਿੰਘ ਜੀ ਦੇ ਨਾਲ, ਜਿਹੜੇ ਕਿ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਮਾਰਚ 2017 10 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਟੌਪਿਕ ਨਾਲ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਵੈਸੇ ਤਾਂ ਤੁਸੀਂ ਸ਼ਹੀਦੀ ਦੀ ਥਾਂ ਜਨਮ ਦਿਨ ਕਿਹਾ, ਪਰ ਜਦੋਂ ਅਸੀਂ ਕਿਸੇ ਵੀ ਸ਼ਹੀਦ ਦੀ ਜ਼ਿੰਦਗੀ ਔਰ ਉਸ ਦਾ ਅੰਤ ਦੇਖਦੇ ਹਾਂ ਤਾਂ ਦੋਨਾਂ ਚੋਂ ਹੀ ਜ਼ਿੰਦਗੀ ਨਿਕਲਦੀ ਹੈ। ਜੀ ਜੀ। और एक बड़ा पॉपुलर उर्दू का शेर है कि शहीद की जो मौत है वो कौम की हयात है, हयात तो हयात है, मौत भी हयात है। जी। हयाती जिंदगी नूं कहंदे ने कि जिहड़ा शहीद दा मरना है वो भी कौम नूं जिंदगी दिंदा है, ते जदों शहीद हयाती च हुंदा है, जिंदगी च हुंदा है, उदों भी वो अपनी कौम नूं जिंदगी दिंदा है। ਤੇ ਅੱਜ ਜਿਸ 23 ਸਾਲਾ ਗੱਭਰੂ ਸ਼ਹੀਦ ਭਗਤ ਸਿੰਘ ਦਾ ਅਸੀਂ ਸ਼ਹੀਦੀ ਦਿਨ ਮਨਾ ਰਹੇ ਹਾਂ, ਉਸ ਗੱਭਰੂ ਨੂੰ ਯਾਦ ਕਰ ਰਹੇ ਹਾਂ ਜੀ। ਸੱਚਮੁੱਚ ਹੀ ਜਦੋਂ ਅਸੀਂ ਇਸ ਨੌਜਵਾਨ ਦੇ ਬਚਪਨ ਤੋਂ ਉਸ ਦੀ ਸ਼ਹਾਦਤ ਤੱਕ ਦੇ ਸਫ਼ਰ ਵੱਲ ਦੇਖਦੇ ਤੇ ਉਸ ਹਰ ਪਲ ਨੇ ਚਾਰ ਚਫੇਰੇ ਜ਼ਿੰਦਗੀ ਦਿੱਤੀ। ਜੀ। ਕਦੇ ਜ਼ਿਲ੍ਹਾ ਲਾਇਲਪੁਰ ਦੇ ਤਹਿਸੀਲ ਜੜ੍ਹਾਂਵਾਲਾ 'ਚ ਪੈਦਾ ਹੋਇਆ ਇਹ ਬੱਚਾ, ਔਰ ਚੰਗੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਨੇ ਹੁਣ ਜਿਹੜਾ ਜੱਦੀ ਘਰ ਹੈ ਸ਼ਹੀਦ ਭਗਤ ਸਿੰਘ ਦਾ, ਉਸ ਨੂੰ ਉਹਨਾਂ ਨੇ ਸੇਫ ਕਰ ਲਿਆ ਹੈ। ਹੁਣ ਜਿਹੜੇ ਕੁਛ ਟੂਰ ਵੀ ਬਾਹਰੋਂ ਜਾਂਦੇ ਨੇ ਉਹਨਾਂ ਨੂੰ ਉਸ ਘਰ ਦੇ ਵੀ ਦੀਦਾਰ ਕਰਵਾਏ ਜਾਂਦੇ ਨੇ। ਜੀ। ਔਰ ਇਹ ਜਦੋਂ ਅਸੀਂ ਬਚਪਨ ਵੱਲ ਦੇਖਦੇ ਹਾਂ, ਔਰ ਸ਼ਹੀਦ ਭਗਤ ਸਿੰਘ ਕੋਈ ਸਧਾਰਨ ਪਰਿਵਾਰ ਦੇ ਵਿੱਚ ਨਹੀਂ ਪੈਦਾ ਹੋਇਆ। ਇਹ ਨਹੀਂ ਹੈ ਕਿ ਉਹਦਾ ਪਰਿਵਾਰ ਕੋਈ ਕਰੋੜਾਂ ਪਤੀਆਂ 'ਚ ਸ਼ੁਮਾਰ ਸੀ ਜਾਂ ਦੂਜਾ ਸੀ, ਪਰ ਜਿਵੇਂ ਇੱਕ ਆਜ਼ਾਦੀ ਦੇ ਪਰਵਾਨਿਆਂ ਦਾ ਜਾਂ ਜਿਨ੍ਹਾਂ ਦੇ ਅੰਦਰ ਐਗਜ਼ਿਸਟਿੰਗ ਨਿਜ਼ਾਮ ਦੇ ਖਿਲਾਫ ਖੜੇ ਹੋਣ ਦੀ ਹਿੰਮਤ ਹੋਏ, ਜੀ, ਇਹ ਉਹ ਪਰਿਵਾਰ ਸੀ। ਔਰ ਜਿਹੜੀ ਲਹਿਰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ, ਹਾਲਾਂਕਿ 1849 'ਚ ਜਦੋਂ ਪੰਜਾਬ ਅੰਗਰੇਜ਼ਾਂ ਨੇ ਧੋਖੇ ਨਾਲ ਜਿਹੜਾ ਆਪਣੇ ਸਾਮਰਾਜ ਦਾ ਹਿੱਸਾ ਬਣਾਇਆ, ਤੇ ਉਸ ਤੋਂ ਬਾਅਦ ਪਹਿਲੀ ਆਵਾਜ਼ ਬਗਾਵਤ ਦੀ ਅੰਗਰੇਜ਼ਾਂ ਦੇ ਖਿਲਾਫ ਭਾਈ ਮਹਾਰਾਜ ਸਿੰਘ ਦੀ ਸੀ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਗੁਜਰਾਤ ਦੀ ਅਖੀਰਲੀ ਲੜਾਈ 'ਚੋਂ, ਜਿਹੜਾ ਗੁਜਰਾਤ ਪਾਕਿਸਤਾਨ ਦੇ ਵਿੱਚ ਹੈ, ਔਰ ਉਸ ਥਾਂ ਦੇ ਉੱਤੇ ਫਾਈਨਲ ਜਿਹੜਾ ਰਾਮਨਗਰ ਤੋਂ ਬਾਅਦ ਦੂਸਰਾ ਸੀ ਜਿੱਥੇ ਸਿੱਖ ਫੌਜ ਨੇ ਫਾਈਨਲੀ ਅੰਗਰੇਜ਼ਾਂ ਤੋਂ ਜਿਹੜੀ ਹੈ ਹਾਰ ਖਾਧੀ। ਲੇਕਿਨ ਭਾਈ ਮਹਾਰਾਜ ਸਿੰਘ ਉੱਥੋਂ ਸਲਿੱਪ ਕਰ ਗਏ। ਉਹਨਾਂ ਨੇ ਗਦਰ ਮਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਦਕਿਸਮਤੀ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 ਪਿੰਡ 'ਚ ਕਿਸੇ ਮੁਖਬਰ ਦੀ ਮੁਖਬਰੀ 'ਤੇ ਭਾਈ ਮਹਾਰਾਜ ਸਿੰਘ ਹੋਰਾਂ ਨੂੰ ਫੜ ਲਿਆ ਗਿਆ, ਜਲੰਧਰ ਲਿਆਂਦਾ ਗਿਆ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਲਾਵਤਨ ਕਰਕੇ ਸਿੰਗਾਪੁਰ ਭੇਜ ਦਿੱਤਾ ਗਿਆ, ਜਿੱਥੇ ਕਿ ਕੁਝ ਸਾਲਾਂ ਬਾਅਦ ਉਹਨਾਂ ਨੇ ਚੜ੍ਹਾਈ ਕੀਤੀ। ਸੋ ਉਹ ਪਹਿਲਾ ਯਤਨ ਸੀ ਕਿ ਅੰਗਰੇਜ਼ਾਂ ਨੂੰ ਕੱਢਣਾ ਇੱਥੋਂ। ਦੂਸਰਾ ਯਤਨ ਅਸੀਂ ਦੇਖਦੇ ਹਾਂ ਕਿ ਬਾਬਾ ਰਾਮ ਸਿੰਘ ਨਾਮਧਾਰੀ, ਜਿਹੜੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸ਼ੇਰ ਸਿੰਘ ਦੀ ਫੌਜ ਦੇ ਵਿੱਚ ਸਿਪਾਹ ਸਲਾਰ ਸਨ, ਔਰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ, ਧਾਰਮਿਕ ਸ਼ਖਸੀਅਤ ਸਨ, ਫੌਜ 'ਚੋਂ ਉਹਨਾਂ ਦਾ ਮਨ ਉਪਰਾਮ ਹੋਇਆ, ਉਹਨਾਂ ਨੇ ਬੰਦਗੀ ਕੀਤੀ, ਔਰ ਉਦੋਂ ਤੱਕ ਅੰਗਰੇਜ਼ ਪੰਜਾਬ 'ਤੇ ਕਾਬਜ਼ ਹੋ ਗਏ ਸੀ। ਫਿਰ ਉਹਨਾਂ ਨੇ ਦੇਖਿਆ ਕਿ ਵੀ ਕਿਵੇਂ ਅੰਗਰੇਜ਼ਾਂ ਨੂੰ ਕੱਢਿਆ ਜਾ ਸਕਦਾ ਹੈ, ਔਰ ਜਿਹੜੇ ਬਹੁਤ ਸਾਰੇ ਆਈਡੀਆਜ਼ ਬਾਅਦ ਦੇ ਵਿੱਚ ਗਾਂਧੀ ਨਾਲ ਜੋੜ ਕੇ ਗਾਂਧੀ ਨੂੰ ਬੜੀ ਯੂਨੀਕ ਪਰਸਨੈਲਿਟੀ ਕਿਹਾ ਗਿਆ। ਅਸਲ 'ਚ ਇਹ ਬਾਬਾ ਰਾਮ ਸਿੰਘ ਨਾਮਧਾਰੀ, ਜਿਨ੍ਹਾਂ ਦੀ ਕੂਕਾ ਲਹਿਰ, ਜਿਹੜੇ ਕੂਕੇ ਧਾਰਮਿਕ ਪੱਖ ਤੋਂ ਪੂਰੀ ਤੌਰ ਦੇ ਉੱਤੇ ਚਤੇ ਪੈਰ ਗੁਰਬਾਣੀ ਪੜ੍ਹਨ ਵਾਲੇ ਸਨ, ਔਰ ਇੰਨੇ ਵਜਦ ਵਿੱਚ ਆ ਕੇ ਔਰ ਇੰਨੀ ਸੁਰ ਦੇ ਵਿੱਚ ਔਰ ਪ੍ਰੇਮ ਦੇ ਵਿੱਚ ਉਹ ਬਾਣੀ ਪੜ੍ਹਦੇ ਸਨ ਕਿ ਬਹੁਤ ਲੋਕਾਂ ਨੂੰ ਲੱਗਦਾ ਸੀ ਵੀ ਜਿਵੇਂ ਕੂਕ ਹੁੰਦੀ ਹੈ, ਕੂਕਾਂ ਮਾਰਦੇ ਨੇ, ਉਸ ਤੋਂ ਸ਼ਬਦ ਇਹ ਕੂਕਿਆ ਹੈ। ਔਰ ਉਹਨਾਂ ਦੇ ਸਾਹਮਣੇ ਬੜਾ ਸਪਸ਼ਟ ਨਿਸ਼ਾਨਾ ਸੀ ਕੂਕਿਆਂ ਦੀ ਲਹਿਰ ਦਾ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਕਿ ਫਰੰਗੀਆਂ ਨੂੰ ਕੱਢਣਾ। ਔਰ ਜਿੱਥੇ ਉਹ ਬਾਣੀ ਵਿੱਚ ਪਰਪੱਕ ਸਨ, ਉੱਥੇ ਉਹਨਾਂ ਨੇ ਇੱਕ ਪੂਰਾ ਸਿਸਟਮ ਡਿਵੈਲਪ ਕੀਤਾ ਹੈ, ਜਿਹੜਾ ਬਾਈਕਾਟ ਦੀ ਲਾਈਨ ਹੈ, ਜਿਹਨੂੰ ਬਾਅਦ 'ਚ ਗਾਂਧੀ ਨੇ ਅਸਹਿਯੋਗ ਜਾਂ ਖੱਦਰ ਪਾਓ ਜਾਂ ਦੂਜਾ, ਇਹ ਸਾਰੇ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਵੀ ਅੰਗਰੇਜ਼ਾਂ ਨੂੰ, ਤਾਂ ਕਿ ਅੰਗਰੇਜ਼ ਵਪਾਰੀ ਸਨ, ਈਸਟ ਇੰਡੀਆ ਕੰਪਨੀ ਸੀ, ਔਰ ਉਹਨਾਂ ਦੇ ਹਿੱਤ ਵਪਾਰ ਨਾਲ ਜੁੜੇ ਹੋਏ ਸੀ ਯੂਰਪ ਦੇ ਵਿੱਚ ਔਰ ਇੰਗਲੈਂਡ 'ਚ ਖਾਸ ਤੌਰ 'ਤੇ
ਇੰਡਸਟਰੀਅਲਾਈਜੇਸ਼ਨ ਦਾ ਯੁੱਗ ਸ਼ੁਰੂ ਹੋ ਗਿਆ ਸੀ। ਸੋ ਇਹ ਭਾਰਤ ਚੋਂ ਜਾਂ ਉਸ ਸਬ ਕੰਟੀਨੈਂਟ ਚੋਂ ਜਿਹਦੇ 'ਚ ਅੱਜ ਦਾ ਸਾਰਾ ਪਾਕਿਸਤਾਨ, ਬੰਗਲਾਦੇਸ਼, ਬਰਮਾ ਸਾਰੇ ਸ਼ਾਮਲ ਨੇ, ਕੱਚਾ ਮਾਲ ਜਿਹੜਾ ਹੈ ਉਹ ਰਾ ਮਟੀਰੀਅਲ ਉੱਥੋਂ ਇੰਗਲੈਂਡ ਲਿਜਾਂਦੇ ਸਨ, ਉਹਨਾਂ ਦੀਆਂ ਫੈਕਟਰੀਆਂ ਦੇ ਵਿੱਚ ਉਹ ਪ੍ਰਿਪੇਅਰ ਹੁੰਦਾ ਸੀ ਫਰਦਰ, ਔਰ ਉਸ ਤੋਂ ਫਿਰ ਕਈ ਗੁਣਾ ਕੀਮਤ ਦੇ ਉੱਤੇ ਵੱਡੀ ਮਾਰਕੀਟ ਸੀ ਸਾਊਥ ਏਸ਼ੀਆ ਦੀ, ਉਹਦੇ 'ਚ ਉਹ ਵੇਚਦੇ ਸੀ। ਸੋ ਉਹਦੇ 'ਚ ਜਿਹੜੀ ਪਹਿਲੀ ਗੱਲ ਬਾਬਾ ਰਾਮ ਸਿੰਘ ਨੇ ਕਹੀ ਕਿ ਵੀ ਜਿਹੜਾ ਤੁਸੀਂ ਹਰ ਚੀਜ਼ ਸਵਦੇਸ਼ੀ, ਕਿ ਵੀ ਇਹਨਾਂ ਦਾ ਕੱਪੜਾ ਲੈਣਾ ਬੰਦ ਕਰੋ। ਇਸ ਲਈ ਕੂਕੇ ਅੱਜ ਵੀ ਭਾਵੇਂ ਹੁਣ ਬਹੁਤ ਸਾਰਾ ਇੱਕ ਫੈਸ਼ਨ ਹੀ ਰਹਿ ਗਿਆ, ਪਰ ਖੱਦਰ ਪਾਉਂਦੇ ਸੀ, ਸਾਦੇ ਖਾਦਰ ਦੇ ਕੱਪੜੇ, ਸਾਦੀ ਖੱਦਰ ਦੀ ਪੱਗ ਸਿਰ ਦੇ ਉੱਤੇ, ਗੋਲ ਦਸਤਾਰ ਜਿਹੜੀ ਅੱਜ ਕੂਕਾ ਸਟਾਈਲ ਬਣ ਗਈ। ਔਰ ਇਸ ਤੋਂ ਇਲਾਵਾ ਉਹਨਾਂ ਦੇ ਜਿਵੇਂ ਅੰਗਰੇਜ਼ਾਂ ਦੇ ਪੋਸਟ ਆਫਿਸ ਸੀ, ਉਹਨਾਂ ਦੀਆਂ ਰੇਲਾਂ ਸੀ, ਉਹਨਾਂ ਨੇ ਕਿਹਾ ਬਾਈਕਾਟ ਕਰੋ ਇਹਨਾਂ ਦੀਆਂ ਰੇਲਾਂ ਦਾ, ਜੇ ਸਫ਼ਰ ਹੀ ਨਾ ਕਰੋਗੇ ਪੈਸੇ ਕਿਵੇਂ ਬਣਾਉਣਗੇ। ਔਰ ਡਾਕ ਦੇ ਲਈ ਉਹਨਾਂ ਨੇ ਸਿਸਟਮ ਡਿਵੈਲਪ ਕੀਤਾ ਵੀ 4 ਚਫੇਰੇ ਉਹਨਾਂ ਦੇ ਹਲਕਾਰੇ ਜਿਹੜੇ ਨੇ ਉਹ ਖੁਦ ਡਾਕ ਡਿਸਟ੍ਰੀਬਿਊਟ ਕਰਦੇ ਸੀ। ਔਰ ਅੰਗਰੇਜ਼ਾਂ ਦੀਆਂ ਖੁਫੀਆ ਰਿਪੋਰਟਾਂ 'ਚ ਮੰਨਿਆ ਹੋਇਆ ਹੈ ਕਿ ਉਹਨਾਂ ਦਾ ਜਿਹੜਾ ਡਾਕ ਡਿਲੀਵਰ ਕਰਨ ਦਾ ਸਿਸਟਮ ਸੀ ਆਪਣੇ ਫਾਲੋਅਰਸ ਤੱਕ ਹੀ ਸੀ, ਉਹ ਜ਼ਿਆਦਾ ਇਫੈਕਟਿਵ ਸੀ ਇਹਨਾਂ ਦੇ ਜਿਹੜੇ ਪੋਸਟਲ ਸਰਵਿਸਿਜ਼ ਨਾਲੋਂ। ਸੋ ਬਾਬਾ ਰਾਮ ਸਿੰਘ ਅਲਟੀਮੇਟਲੀ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਸਮੇਤ ਜਿਹੜਾ ਉਹ ਜਲਾਵਤਨ ਕੀਤਾ ਗਿਆ। ਰੰਗੂਨ ਜਿਹੜਾ ਅੱਜ ਬਰਮਾ ਮਿਆਂਮਾਰ 'ਚ, ਉੱਥੇ ਉਹਨਾਂ ਦੀ ਮੌਤ ਹੋਈ। ਪਰ ਉਹਨਾਂ ਨੇ, ਜਿਵੇਂ ਅਸੀਂ ਦੇਖਦੇ ਹਾਂ ਕਿ ਜੂਨ 84 ਤੋਂ ਬਾਅਦ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਜਿਹੜੀਆਂ ਸਾਡੀਆਂ ਪਾਇਨੀਅਰ ਇੰਸਟੀਟਿਊਸ਼ਨਸ ਜਾਂ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ 'ਚੋਂ ਸਾਡੀ ਸਟਰਗਲ ਨਿਕਲੀ, ਉਹਨਾਂ ਦੇ ਵਿੱਚ ਕਿਵੇਂ ਘੁਸਪੈਠ ਕੀਤੀ ਏਜੰਸੀਆਂ ਨੇ, ਔਰ ਹੌਲੀ ਕਿਵੇਂ ਪਹਿਲਾਂ ਸੰਤ ਪਿੰਡਾਂ ਵਾਲਿਆਂ ਦੇ ਚੜ੍ਹਦੀ ਕਲਾ 'ਚ ਹੋਣ ਦੀ ਗੱਲ ਨੂੰ ਕਿਵੇਂ ਜਿਹੜਾ ਉਹ ਪ੍ਰਚਾਰਿਆ ਗਿਆ। ਸੋ ਇਹ ਹਕੂਮਤਾਂ ਕਰਦੀਆਂ ਨੇ। ਕੂਕਿਆਂ 'ਚ ਬਾਬਾ ਰਾਮ ਸਿੰਘ ਇੱਕ ਡੈਡੀਕੇਟਿਡ ਗੁਰਸਿੱਖ ਸਨ, ਲੇਕਿਨ ਕਿਵੇਂ ਇਹਨਾਂ ਦੇ ਵਿੱਚ ਗੁਰੂ ਡੰਮ ਲਿਆਂਦਾ ਗਿਆ ਔਰ ਇਹ ਭਰਮ ਖੜਾ ਕਰ ਦਿੱਤਾ ਗਿਆ ਕਿ ਜੀ ਜਦੋਂ ਬਾਬਾ ਰਾਮ ਸਿੰਘ ਜਿਹੜੇ ਨੇ ਉਹ ਰੰਗੂਨ ਤੋਂ ਉੱਪਰ ਪਹਾੜਾਂ 'ਤੇ ਚੜ੍ਹ ਗਏ ਨੇ, ਜਦ ਰੂਸ ਪੰਜਾਬੇ ਆਵੇਗਾ, ਬਾਬਾ ਰਾਮ ਸਿੰਘ ਨਾਲ ਹੋਣਗੇ, ਮਲੇਛ ਖਾਲਸੇ ਦਾ ਨਾਸ ਕਰਨਗੇ, ਪੰਥ ਖਾਲਸਾ ਸਾਜਣਗੇ ਔਰ ਖਾਲਸਾ ਰਾਜ ਹੋਏਗਾ। ਕੂਕਿਆਂ ਦਾ ਕਨਸੈਪਟ ਖਾਲਸਾ ਰਾਜ ਦਾ ਹੀ ਸੀ ਔਰ ਉਹ 100 ਸਾਖੀ ਦੇ ਉੱਤੇ ਯਕੀਨ ਕਰਦੇ ਸਨ, ਜਿਸ 100 ਸਾਖੀ ਨੂੰ ਬਾਅਦ ਅੰਗਰੇਜ਼ਾਂ ਨੇ ਘਰਾਂ 'ਚੋਂ ਜਿਹੜਾ ਉਹ ਕਢਵਾ ਕੇ ਖੂਹਾਂ ਦੇ ਵਿੱਚ ਸੁੱਟਵਾਇਆ, ਕਿਉਂਕਿ ਅੰਗਰੇਜ਼ ਵੀ ਡਰਦੇ ਸੀ ਕਿ ਵਿਸ਼ਵਾਸ ਕਿਤੇ ਸਿੱਖਾਂ ਨੂੰ ਵਾਪਸ ਰਾਜ ਭਾਗ ਵੱਲ ਨਾ ਲਿਆਏ। ਸੋ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਵੀ ਕੂਕਾ ਲਹਿਰ ਦਾ ਖਾਤਮਾ ਹੋ ਜਾਂਦਾ ਹੈ ਔਰ ਫਿਰ ਅੰਗਰੇਜ਼ਾਂ ਨੇ ਬਿਲਕੁਲ ਕੰਟਰੋਲ ਕਰ ਲਿਆ ਜਿਹੜੀ ਸਿੰਘ ਸਭਾ ਮੂਵਮੈਂਟ ਜਾਂ ਦੂਸਰੀ ਉਹ ਧਾਰਮਿਕ ਦਾਇਰਾ ਕਾਰਜ ਸੀ। 19ਵੀਂ ਸਦੀ ਦੇ ਅਖੀਰ 'ਚ ਅੰਗਰੇਜ਼ਾਂ ਨੇ ਇਹ ਜਿਹੜੇ ਬਾਹਰ ਦੇ ਇਲਾਕੇ ਨੇ, ਲਾਇਲਪੁਰ, ਮਿੰਟਗੁਮਰੀ, ਸਰਗੋਦਾ, ਇਹ ਜੰਗਲ ਸੀ, ਬਾਹਰ ਜੰਗਲ ਨੂੰ ਕਹਿੰਦੇ ਨੇ, ਉਹਨਾਂ ਨੇ ਉੱਥੋਂ ਪੰਜਾਬ ਤੋਂ ਅੱਡ ਜਿਹੜੇ ਕਾਸ਼ਤਕਾਰ ਸੀ ਉਹਨਾਂ ਨੂੰ ਲਿਆ ਕੇ ਕਿਹਾ ਜੀ ਇਹ ਤੁਹਾਡੇ ਹਵਾਲੇ ਨੂੰ ਤੁਸੀਂ ਡਿਵੈਲਪ ਕਰੋ। ਜੰਗਲ ਇਕੱਠੇ ਗਏ ਔਰ ਬੜਾ ਜਿਹੜਾ ਐਕਸਟੈਂਸਿਵ ਨਹਿਰੀ ਸਿਸਟਮ, ਕੈਨਾਲ ਸਿਸਟਮ ਜਿਹੜਾ ਹੈ ਉਹ ਉਹਨਾਂ ਨੇ ਡਿਵੈਲਪ ਕੀਤਾ। ਅੱਜ ਵੀ ਉਹ ਜਿਹੜਾ ਪਾਕਿਸਤਾਨ ਵਿਚਲਾ ਨਹਿਰ ਸਿਸਟਮ ਹੈ ਸ਼ਾਇਦ ਦੁਨੀਆ ਵਿੱਚ ਨੰਬਰ 1 ਹੈ, ਇਸ ਦਾ ਕੋਈ ਮੁਕਾਬਲਾ ਨਹੀਂ ਔਰ ਬਹੁਤ ਜ਼ਿਆਦਾ ਪ੍ਰੋਡਕਸ਼ਨ ਹੋਈ। ਸੋ ਸ਼ੁਰੂ 'ਚ ਤਾਂ ਉਹਨਾਂ ਨੇ ਕੋਈ ਰੈਵਨਿਊ ਨਹੀਂ ਰੱਖਿਆ, ਲੇਕਿਨ ਜਦੋਂ ਸਾਲ 2 ਸਾਲ ਬਾਅਦ ਕਿਸਾਨਾਂ ਨੇ ਮਿਹਨਤ ਕਰਕੇ, ਜਿਨ੍ਹਾਂ ਦੇ ਵਿੱਚ ਸਿੱਖ ਕਿਸਾਨ ਸਨ, ਮੁਸਲਮਾਨ ਸਨ, ਥੋੜ੍ਹੇ ਬਹੁਤ ਹਿੰਦੂ ਵੀ ਸਨ ਪਰ ਜ਼ਿਆਦਾ ਸਿੱਖ ਔਰ ਮੁਸਲਮਾਨ ਸੀ, ਜਦੋਂ ਉਹਨਾਂ ਨੇ ਡਿਵੈਲਪ ਕਰ ਲਿਆ ਤੇ ਉਹਨਾਂ ਨੇ ਇੱਕਦਮ ਉਹਦਾ ਜਿਹੜਾ ਮਾਲੀਆ ਹੈ ਉਹ ਵਧਾ ਦਿੱਤਾ, ਉੱਤੇ ਰੈਵਨਿਊ ਲਾ ਦਿੱਤਾ ਔਰ ਉਹ ਇਹ ਖੂਨ ਨਿਚੋੜਨ ਵਾਲੀ ਗੱਲ ਸੀ। ਔਰ ਇਹ ਉਹ ਪੀਰੀਅਡ ਸੀ ਕਿ ਫਿਰ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਹੋਈ, ਪਗੜੀ ਸੰਭਾਲ ਹੋਈ ਜੱਟਾ। ਹੁਣ ਜੱਟ ਦਾ ਮਤਲਬ ਕਿਸਾਨ ਤੋਂ ਹੈ ਔਰ ਉਹਦੇ 'ਚ ਜਿਹੜੇ ਪ੍ਰਮੁੱਖ ਰੋਲ ਪਲੇ ਕਰਨ ਵਾਲੇ ਸੀ ਉਹ ਭਗਤ ਸਿੰਘ ਦਾ ਚਾਚਾ ਅਜੀਤ ਸਿੰਘ ਸੀ, ਲਾਜਪਤ ਰਾਏ ਵੀ ਸੀ ਔਰ ਹੋਰ ਵੀ। ਸੋ ਉਹਨਾਂ ਨੇ, ਜਦੋਂ ਅਸੀਂ ਭਗਤ ਸਿੰਘ ਦੀ ਫੈਮਿਲੀ ਦੀ ਗੱਲ ਕਰਦੇ ਹਾਂ, ਸੋ ਪਹਿਲੀ ਗੁੜਤੀ ਔਰ ਜਿਹੜਾ ਉਹਨਾਂ ਦੇ ਚਾਚਾ ਅਜੀਤ ਸਿੰਘ ਜਿਨ੍ਹਾਂ ਦੀ ਫਿਰ ਮੌਤ ਐਨ 15 ਅਗਸਤ 1947 ਨੂੰ ਹੋਈ। ਮੈਂ ਡਲਹੌਜ਼ੀ ਦੇ ਵਿੱਚ ਉਹ ਮੁਕਾਮ ਦੇਖਿਆ, ਉਹਨਾਂ ਦੀ ਮੌਤ ਵੀ 15 ਅਗਸਤ 1947 ਵਾਲੇ ਦਿਨ ਹੀ ਹੋਈ। ਲੰਬੀ ਉਮਰ ਉਹਨਾਂ ਨੇ ਜਿਹੜੀ ਹੈ ਭੋਗੀ, ਲੇਕਿਨ ਉਹ ਸਾਰੀ ਉਮਰ ਰੈਵੋਲੂਸ਼ਨਰੀ ਰਹੇ, ਦੇਸ਼ ਚੋਂ ਬਾਹਰ ਨਿਕਲ ਗਏ ਹੋਰ ਕਈ ਪਾਸਿਓਂ। ਸੋ ਜਦੋਂ ਅਸੀਂ ਭਗਤ ਸਿੰਘ ਦਾ ਬਚਪਨ ਦੇਖਦੇ ਹਾਂ ਤਾਂ ਉੱਥੋਂ ਸ਼ੁਰੂਆਤ ਹੁੰਦੀ ਹੈ ਕਿ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਜਿਹੜੇ ਨੇ, ਮਾਤਾ ਦਇਆਵੰਤੀ ਸ਼ਾਇਦ ਉਹਨਾਂ ਦਾ ਨਾਂ ਸੀ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ, ਉਹ ਜਦੋਂ ਉਹਨਾਂ ਦੇ ਪਿਤਾ ਖੇਤਾਂ 'ਚ ਕੰਮ ਕਰਦੇ ਨੇ ਚਾਚੇ ਦੇ ਨਾਲ ਜਾਂ ਸ਼ੁਰੂ 'ਚ ਜੋ ਵੀ ਉਹਨਾਂ ਦੇ ਪਰਿਵਾਰਕ ਨੇ, ਤੇ ਉਹ ਪੁੱਛਦੇ ਨੇ ਵੀ ਆਪਾਂ ਇਹ ਬੀਜ ਰਹੇ ਹਾਂ ਤਾਂ ਕੀ ਨਿਕਲੇਗਾ, ਜੇ ਕਣਕ ਹੈ ਉਹਨਾਂ ਕਿਹਾ ਜੀ ਕਣਕ ਹੋਏਗੀ, ਉਹਨੇ ਕਿਹਾ ਜੀ ਅਸੀਂ ਬੰਦੂਕਾਂ ਕਿਉਂ ਨਹੀਂ ਬੀਜਦੇ, ਉਹਨੇ ਕਿਹਾ ਜੀ ਕਿਉਂ, ਕਹਿੰਦੇ ਅੰਗਰੇਜ਼ਾਂ ਨੂੰ ਕੱਢਾਂਗੇ।
ਸੋ ਜਦੋਂ ਅਸੀਂ ਇੱਕ ਕਹਾਵਤ ਹੈ ਕਿ ਹੋਣਹਾਰ ਵਿਰਵਾ ਕੇ ਹੋਤ ਚੀਕਨੇ ਭਾਤ, ਹੁਣ ਉਹ ਜਿਹੜੀ ਟ੍ਰੇਨਿੰਗ ਹੈ, ਹੁਣ ਬਹੁਤ ਵਾਰੀ ਭਗਤ ਸਿੰਘ ਦੀ ਲੈਗੇਸੀ ਨੂੰ ਲੈ ਕੇ ਕਾਮਰੇਡਾਂ ਦਾ ਜ਼ੋਰ ਲੱਗਾ ਹੁੰਦਾ ਹੈ। ਇੱਕ ਤਾਂ ਉਹਨਾਂ ਨੇ ਜਿਹੜਾ ਹਿੰਦੂਤਵੀ ਆਰੀਆ ਸਮਾਜੀ ਮੀਡੀਆ ਸੀ, ਸਿਰ ਤੇ ਹੈਟ ਵਾਲੀ ਪਿਕਚਰ ਨੂੰ ਉਹਨਾਂ ਨੇ ਇੰਨਾ ਕੁ ਪਪੂਲਰ ਕਰ ਦਿੱਤਾ ਕਿ ਭਗਤ ਸਿੰਘ ਦੀ ਸਿੱਖੀ ਪਛਾਣ ਹੀ ਗਾਇਬ ਕਰ ਦਿੱਤੀ। ਹਾਲਾਂ ਉਹਦਾ ਰੂਪ ਬੜੀ ਥੋੜੀ ਦੇਰ ਲਈ ਜਿਹੜਾ ਹੈ ਉਸ ਦਾ ਹੈਟ ਵਾਲੀ ਜਿਹੜੀ ਸ਼ਕਲ ਹੈ ਉਹ ਆਂਦੀ ਹੈ, ਜਦੋਂ ਕਿ ਸਾਂਡਰਸ ਨੂੰ, ਜਿਹਦੇ ਤੇ ਇਲਜ਼ਾਮ ਸੀ ਕਿ ਉਹਨੇ ਲਾਜਪਤ ਰਾਏ ਨੂੰ ਲਾਠੀਆਂ ਮਾਰੀਆਂ, ਮਾਰਨ ਤੋਂ ਬਾਅਦ ਜਿਹਨੂੰ ਲਾਹੌਰ ਦੇ ਵਿੱਚ ਉਹਨਾਂ ਨੇ ਸਜ਼ਾ ਯਾਫਤਾ ਕੀਤਾ, ਉਹ ਭੇਸ ਬਦਲ ਕੇ ਨਿਕਲਿਆ ਤੇ ਉਹ ਇੱਕ ਟੈਂਪਰੇਰੀ ਫੇਜ਼ ਸੀ, ਲੇਕਿਨ ਉਹਦੀ ਸਾਰੀ ਸਿੱਖੀ ਲੈਗੇਸੀ ਨੂੰ ਗਾਇਬ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਸੀ। ਔਰ ਕਾਮਰੇਡ ਉਹ ਇਸ ਜ਼ੋਰ ਤੇ ਨੇ ਹਮੇਸ਼ਾ ਕਹਿਣ ਦਾ ਕਿ ਜੀ ਉਹਦਾ ਪਤਾ ਨਹੀਂ ਉਹਨੇ ਕਿੱਥੋਂ ਲਿਖਿਆ ਲਿਖਾਇਆ ਕਿ ਜੀ ਮੈਂ ਨਾਸਤਕ ਕਿਵੇਂ ਬਣਿਆ, ਹਾਊ ਡੂ ਆਈ ਬਿਕੇਮ ਐਨ ਏਥੀਇਸਟ ਔਰ ਵਾਈ ਆਈ ਬਿਕੇਮ ਐਨ ਏਥੀਇਸਟ, ਇਦਾਂ ਦਾ ਨਾਂ ਹੈ ਜੀ। ਉਹਨੂੰ ਲੈ ਕੇ ਉਹ ਸਾਬਤ ਕਰਨਾ ਚਾਹੁੰਦੇ ਨੇ ਕਿ ਜੀ ਭਗਤ ਸਿੰਘ ਜਿਹੜਾ ਉਹ ਨਾਸਤਕ ਸੀ ਔਰ ਕਮਿਊਨਿਸਟ ਸੀ। ਦੇਖੋ ਭਗਤ ਸਿੰਘ ਇੱਕ ਜਿਵੇਂ ਇੱਕ ਬਡਿੰਗ ਬੱਚਾ, ਜਦੋਂ ਤੁਸੀਂ ਉਹ ਗਰੋ ਹੋ ਰਿਹਾ ਹੁੰਦਾ ਹੈ, ਉਸ ਦੇ ਸਾਹਮਣੇ ਜਿਹੜੇ ਆਈਡੀਆਜ਼ ਆ ਰਹੇ ਹੁੰਦੇ ਨੇ ਉਹ ਉਹਨਾਂ ਨਾਲ ਐਕਸਪੈਰੀਮੈਂਟ ਕਰਦੇ, ਪਰ ਉਹਦੇ ਵਿਚਲੀ ਜਿਹੜੀ ਟ੍ਰੇਨਿੰਗ, ਜਦੋਂ ਅਸੀਂ ਕਲਚਰ ਦੀ ਗੱਲ ਕਰਦੇ ਹਾਂ, ਸਿੱਖ ਕਲਚਰ ਦੇ ਵਿੱਚ ਲਾਇਲਪੁਰ ਦੀ ਉਸ ਫਿਜ਼ਾ 'ਚ, ਉਸ ਰੈਵੋਲੂਸ਼ਨਰੀ ਮਾਹੌਲ 'ਚ ਜਿਹਦੇ 'ਚ ਪਗੜੀ ਸੰਭਾਲ ਹੋਏ ਜੱਟਾਂ ਦੀ ਲਹਿਰ ਇੰਨੀ ਮਜ਼ਬੂਤੀ ਦੇ ਨਾਲ ਨਿਕਲੀ ਪੰਜਾਬ ਦੇ ਵਿੱਚ, ਸਾਰੇ ਸਿੱਖ ਮੁਸਲਮਾਨ ਹਿੰਦੂ ਕਿਸਾਨ ਖਲੋ ਗਏ ਕਿ ਅੰਗਰੇਜ਼ਾਂ ਨੂੰ ਜਿਹੜਾ ਉਹ ਵਧਾਇਆ ਹੋਇਆ ਮਾਲੀਆ ਸੀ ਉਹ ਵਾਪਸ ਲੈਣਾ ਪਿਆ ਸੀ। ਹੁਣ ਉਸ ਮਾਹੌਲ 'ਚੋਂ ਭਗਤ ਸਿੰਘ ਫਿਰ 1920 ਵੱਲ ਅਸੀਂ ਦੇਖਦੇ ਹਾਂ ਕਿ ਉਦੋਂ ਉਹ ਆਪਣੇ ਅਜੇ ਪਿੰਡ ਦੇ ਵਿੱਚ ਹੀ ਹੈ ਔਰ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ, ਔਰ ਉਸ ਵੇਲੇ ਜਿਹੜੇ ਜਥੇ ਗ੍ਰਿਫਤਾਰੀ ਲਈ ਜਾਂਦੇ ਸਨ ਉਹ ਪਿੰਡੋਂ ਪਿੰਡੀ ਜਾਂਦੇ ਸੀ। ਔਰ ਜਿਹੜਾ ਜਥਾ ਜੈਤੋ ਵੱਲ ਗਿਆ, ਉੱਥੋਂ ਤੁਰਿਆ ਲਾਇਲਪੁਰ ਤੋਂ, ਉਹਨੇ ਜਾਣਾ ਸੀ ਜੈਤੋ, ਜਿੱਥੇ ਕਿ ਮੋਰਚਾ ਲੱਗਾ ਸੀ ਖੰਡਤ ਅਖੰਡ ਪਾਠ ਸਾਹਿਬ ਨੂੰ ਕੰਪਲੀਟ ਕਰਾਉਣ ਦੇ ਲਈ, ਔਰ ਉੱਥੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ। ਔਰ ਉਹ ਜਥਾ ਇਹਨਾਂ ਦੇ ਪਿੰਡ ਦੇ ਨੇੜੇ ਜਿਹੜਾ ਹੈ ਉਸ ਚੱਕ ਦੇ ਵਿੱਚ ਰੁਕਿਆ, ਕਿਉਂਕਿ ਜਥਾ ਰੁਕਦਾ ਜਾਂਦਾ ਸੀ, ਲੋਕਾਂ 'ਚ ਵੀ ਇਹਦੇ ਨਾਲ ਪ੍ਰਚਾਰ ਹੁੰਦਾ ਸੀ, ਔਰ ਹੱਥੀਂ ਭਗਤ ਸਿੰਘ ਨੇ ਉਸ ਜਥੇ ਦੀ ਚਾਹ ਪਾਣੀ ਨਾਲ ਔਰ ਦੂਸਰੀ ਸੇਵਾ ਕੀਤੀ। ਸੋ ਜਿਹੜਾ ਕੁਰਬਾਨੀ ਦਾ ਜਜ਼ਬਾ ਜੀ ਜਾਂ ਅੰਗਰੇਜ਼ਾਂ ਦੇ ਖਿਲਾਫ ਹੈ ਕਿ ਵੀ ਇਸ ਗੁਲਾਮੀ 'ਚੋਂ ਨਿਜ਼ਾਤ ਦਿਵਾਣੀ, ਇਹ ਉਹਦੇ ਸਿੱਖ ਕਰੈਕਟਰ ਦੇ ਵਿੱਚ ਬਿਲਟ ਇਨ ਸੀ। ਔਰ ਜਿਹੜੇ ਕਾਮਰੇਡ ਅੱਜ ਵੀ ਉਹਨਾਂ 'ਚ ਇੱਕ ਪੂਰਾ ਜ਼ੋਰ ਲੱਗਾ ਹੁੰਦਾ ਹੈ ਕਿ ਠੀਕ ਹੈ, ਇੱਕ ਸਟੇਜ ਤੇ 1917 'ਚ ਜਦੋਂ ਕਿ ਰੂਸ ਦੇ ਵਿੱਚ ਇਨਕਲਾਬ ਆਇਆ, ਲੈਨਿਨ ਨੇ ਤਬਦੀਲੀ ਲਿਆਂਦੀ, ਉਸ ਦਾ ਪ੍ਰਭਾਵ ਪਿਆ, ਕਿਉਂਕਿ ਉਸ ਤੋਂ ਪਹਿਲਾਂ ਗਦਰ ਲਹਿਰ ਫੇਲ ਹੋ ਚੁੱਕੀ ਸੀ, ਕਿਉਂਕਿ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਜਿਹੜੀ ਹੈ ਉਹ ਸਪੋਰਟ ਨਹੀਂ ਸੀ। ਸੋ ਉਹਦੇ ਨਾਲ ਵੀ ਭਗਤ ਸਿੰਘ ਨੇ ਐਕਸਪੈਰੀਮੈਂਟ ਕੀਤਾ, ਪਰ ਉਸ ਤੋਂ ਪਹਿਲਾਂ ਜਿਹੜੀ ਗਦਰ ਲਹਿਰ ਦੇ ਰੂਹੇ ਰਵਾਂ ਸੀ ਕਰਤਾਰ ਸਿੰਘ ਸਰਾਭਾ ਜੀ, ਜਿਹੜਾ ਕਿ ਬਿਲਕੁਲ ਨੌਜਵਾਨ 14 ਸਾਲ ਦੀ ਉਮਰ 'ਚ ਜਿਹੜਾ ਹੈ ਉਹ ਇਸ ਪਾਸੇ ਆਇਆ ਔਰ 19 ਸਾਲ ਦੀ ਉਮਰ 'ਚ ਫਾਂਸੀ ਦੇ ਰਸਤੇ ਤੇ ਝੂਮਿਆ। ਭਗਤ ਸਿੰਘ ਵੀ ਲਗਭਗ ਉਸੇ ਉਮਰ 'ਚ ਇਸ ਪਾਸੇ ਮੁਕੰਮਲ ਤੌਰ ਤੇ ਹੁੰਦਾ ਔਰ 23 ਸਾਲ ਦੀ ਉਮਰ 'ਚ ਫਾਂਸੀ ਦੇ ਰਸਤੇ ਤੇ 23 ਮਾਰਚ 1931 ਨੂੰ ਅੱਜ ਦੇ ਦਿਨ ਜਿਹੜਾ ਭਗਤ ਸਿੰਘ ਫਾਂਸੀ ਦੇ ਰਸਤੇ ਤੇ ਲਾਹੌਰ ਦੇ ਵਿੱਚ ਝੂਮਦਾ ਔਰ ਬੇਖੌਫ ਹੋ ਕੇ, ਬੇਡਰ ਹੋ ਕੇ ਜੀ। ਔਰ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦਾ ਰੋਲ ਮਾਡਲ ਸੀ। ਉਸ ਦੀ ਫੋਟੋ ਉਸ ਦੇ ਟੇਬਲ ਤੇ ਔਰ ਉਸ ਦੀਆਂ ਲਿਖੀਆਂ ਹੋਈਆਂ ਲਾਈਨਾਂ ਕਰਤਾਰ ਸਿੰਘ ਸਰਾਭੇ ਦੀਆਂ, ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ। ਇਹ ਉਹਦੇ ਸਟੱਡੀ ਟੇਬਲ ਦੇ ਉੱਤੇ ਸੀ। ਔਰ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਉਹਨੇ ਜਦੋਂ ਜੇਲ੍ਹ ਦੇ ਵਿੱਚੋਂ ਵੀ, ਔਰ ਉਹਨਾਂ ਦੀ ਇੱਕ ਪਿਕਚਰ ਜਿਹੜੇ ਜਦੋਂ ਪਹਿਲੀ ਵਾਰ ਉਹਨਾਂ ਨੂੰ ਜੇਲ੍ਹ ਹੋਈ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਔਰ ਸਿਰ ਨੰਗਾ ਜੂੜਾ ਕੀਤਾ ਹੋਇਆ, ਉਹ ਬੜੀ ਪਪੂਲਰ ਪਿਕਚਰ ਹੈ। ਸੈਂਟਰਲ ਸਿੱਖ ਮਿਊਜ਼ੀਅਮ ਦੇ ਵਿੱਚ ਵੀ ਮੈਂ ਬਚਪਨ ਦੇ ਵਿੱਚ ਉਹੀ ਪਿਕਚਰ ਦੇਖੀ ਔਰ ਮੈਨੂੰ ਯਾਦ ਹੈ ਵੀ ਹਰਪਾਲ ਸਿੰਘ ਚੀਮਾ ਜਦੋਂ ਇੱਥੇ ਦਲ ਖਾਲਸਾ ਦੇ ਆਗੂ ਨੇ, ਹੁਣ 12-13 ਸਾਲ ਇੱਥੇ ਅਮਰੀਕਾ ਦੀਆਂ ਜੇਲ੍ਹਾਂ 'ਚ ਰਹੇ, ਤੇ ਜਦੋਂ ਉਹਨਾਂ ਨੂੰ ਮੈਂ ਪਹਿਲੀ ਵਾਰ ਮਿਲਣ ਗਿਆ, ਜੇਲ੍ਹ 'ਚ ਤਾਂ ਸਿਰ ਢੱਕਣ ਨਹੀਂ ਸੀ ਦਿੰਦੇ, ਤੁਸੀਂ ਉਹਦੇ 'ਚ ਵਿੱਚ ਪਰਦਾ ਹੈ ਉਹਦੇ ਥੱਲੇ ਤੁਸੀਂ ਦੇਖਦੇ ਹੋ, ਤੇ ਉਹ ਨਜ਼ਰਾਂ ਨੀਵੀਆਂ ਉਹਨਾਂ ਨੇ ਕਰਕੇ ਉਹਨਾਂ ਨੇ ਕਿਹਾ ਕਿ ਵੀ ਮੇਰਾ ਬੇਟਾ ਵੀ, ਉਹਨਾਂ ਦੇ ਫੈਮਿਲੀ ਵੀ ਇੱਥੇ ਸੀ, ਉਹ ਵੀ ਹੈ, ਕਿ ਵੀ ਮਿਲਣ ਆਉਣਾ ਚਾਹੁੰਦਾ ਸੀ, ਫਿਰ ਮੈਂ ਮਿਲਣਾ, ਪਰ ਮੈਂ ਛੋਟਾ ਸੀ ਬੱਚਾ ਬਹੁਤ, ਤੇ ਉਹਨੂੰ ਮੈਂ ਮਿਲਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਇਸ ਸ਼ਕਲ 'ਚ ਉਹਨੂੰ। ਫਿਰ ਕਹਿਣ ਲੱਗੇ ਵੀ ਮੈਨੂੰ ਬਹੁਤ ਬੁਰਾ ਲੱਗਾ ਜਦੋਂ ਮੇਰੀ ਦਸਤਾਰ ਇਹਨਾਂ ਨੇ ਖੋਈ,
ਪਰ ਫਿਰ ਮੇਰੇ ਸਾਹਮਣੇ ਉਹ ਭਗਤ ਸਿੰਘ ਦੀ ਫੋਟੋ ਸੀ ਜਿਹੜੀ ਮੈਂ ਬਚਪਨ 'ਚ ਦੇਖੀ ਸੀ ਕਿ ਭਾਈ, ਔਰ ਫਿਰ ਉਹਨਾਂ ਨੇ ਕਿਹਾ ਭਗਤ ਸਿੰਘ ਨਹੀਂ, ਮੇਰੇ ਸਾਹਮਣੇ ਭਾਈ ਮਨੀ ਸਿੰਘ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ, ਉਹ ਸਾਰੇ ਸ਼ਹੀਦ ਜਿਨ੍ਹਾਂ ਦੇ ਸਿਰਾਂ ਤੇ ਜੂੜੇ ਨੇ, ਔਰ ਉਹ ਜਿਹੜੀ ਹੈ ਸ਼ਹੀਦੀ ਸਫ਼ਰ ਵੱਲ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਭਗਤ ਸਿੰਘ ਦਾ ਜੇਲ੍ਹ ਵਿੱਚ ਹੁੰਦਿਆਂ ਵੀ ਆਪਣੇ ਪਰਿਵਾਰਜਨਾਂ ਨੂੰ, ਉਹਨਾਂ ਦੀ ਭੈਣ ਕੁਲਵੰਤ ਕੌਰ ਜਿਹੜੀ ਛੋਟੀ ਸੀ, ਉਹਨੂੰ ਉਹ ਬਹੁਤ ਪਿਆਰ ਕਰਦੇ ਸੀ, ਔਰ ਅਸੀਂ ਦੱਸਾਂਗੇ ਵੀ ਇਸ ਆਜ਼ਾਦ ਮੁਲਕ ਦੇ ਵਿੱਚ ਫਿਰ ਉਹਨਾਂ ਦੇ ਆਪਣੇ ਹੀ ਪਰਿਵਾਰ ਦੇ ਨਾਲ ਕੀ ਹੁੰਦਾ ਜਿਸ ਮੁਲਕ ਦੀ ਆਜ਼ਾਦੀ ਲਈ ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ। ਔਰ ਉਹ ਜਿਹੜੀਆਂ ਵੀ ਚਿੱਠੀਆਂ ਜਿੰਨੀਆਂ ਵੀ ਜੇਲ੍ਹ 'ਚ ਉਹਨਾਂ ਦੀਆਂ ਅਵੇਲੇਬਲ ਨੇ, ਉਹ ਆਪਣੇ ਮਾਪਿਓ ਨੂੰ, ਦੂਜਿਆਂ ਨੂੰ, ਉਹ ਇੱਕੋ ਓਂਕਾਰ ਨਾਲ ਸ਼ੁਰੂ ਹੁੰਦੀ ਸੀ ਔਰ ਸਤਿ ਸ੍ਰੀ ਅਕਾਲ ਦੇ ਨਾਲ ਖਤਮ ਹੁੰਦੀ ਸੀ। ਜੇ ਨਾਸਤਕਤਾ ਦੇ ਖਾਤੇ 'ਚ ਪਾਣਾ ਔਰ ਫਿਰ ਤਾਂ ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ। ਔਰ ਫਿਰ ਅਸੀਂ ਬਹੁਤ ਵੱਡੀ ਸ਼ਖਸੀਅਤ 20ਵੀਂ ਸਦੀ ਦੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਏ ਨੇ, ਜਿਨ੍ਹਾਂ ਨੇ ਅਖੰਡ ਕੀਰਤਨੀ ਜਥਿਆਂ ਦੀ ਵੀ ਸ਼ੁਰੂਆਤ ਕੀਤੀ, ਜਿਹੜੇ ਰਹਿਣ ਸੁਬਾਈ ਕੀਰਤਨ ਰਾਹੀਂ ਔਰ ਅਖੰਡ ਕੀਰਤਨ ਰਾਹੀਂ ਅੱਜ ਵੀ ਜਿਹੜਾ ਸਿੱਖੀ ਪ੍ਰਚਾਰ ਔਰ ਪੰਜ ਕਕਾਰੀ ਰੂਪ, ਅੰਮ੍ਰਿਤ ਛਕਣਾ, ਇਹ ਸਾਰੀਆਂ ਵੈਲਿਊਜ਼ ਨੂੰ ਪ੍ਰਮੋਟ ਕਰਦੇ ਨੇ। ਔਰ ਕਰੰਟ ਸਾਡੀ ਸਟਰਗਲ ਦਾ ਇੱਕ ਵੱਡਾ ਯੋਗਦਾਨ ਹੈ ਅਖੰਡ ਕੀਰਤਨੀ ਜਥਿਆਂ ਦਾ। ਇਸ ਹੁਣ ਭਾਈ ਸਾਹਿਬ ਭਾਈ ਰਣਧੀਰ ਸਿੰਘ ਗਦਰ ਪਾਰਟੀ ਦੀ ਰੂਹੇ ਰਵਾਂ ਸੀ, ਕਰਤਾਰ ਸਿੰਘ ਸਰਾਭਾ, ਦੂਜੇ ਸਾਰੇ ਉਹਨਾਂ ਨੂੰ ਫੋਲੋ ਕਰਦੇ ਸੀ, ਔਰ ਗਦਰ ਮੂਵਮੈਂਟ ਕਰਕੇ ਉਹਨਾਂ ਨੂੰ ਉਮਰ ਕੈਦ ਹੋਈ, ਔਰ ਉਮਰ ਕੈਦ 13-14 ਸਾਲ ਕੱਟਣ ਤੋਂ ਬਾਅਦ ਅਖੀਰ 'ਚੋਂ ਲਾਹੌਰ ਲਿਆਂਦੇ ਗਏ, ਔਰ ਜਦੋਂ ਉਹਨਾਂ ਦੀ ਰਿਲੀਜ਼ ਹੋਣੀ ਸੀ ਆਲਰੇਡੀ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਹੋ ਚੁੱਕੀ ਸੀ, ਔਰ ਜੇਲ੍ਹ ਦੇ ਵਿੱਚ ਸੀ। ਔਰ ਭਗਤ ਸਿੰਘ ਨੇ ਜੇਲ੍ਹ ਰਾਹੀਂ ਇਹ ਖਾਹਿਸ਼ ਜ਼ਾਹਿਰ ਕੀਤੀ ਕਿ ਮੈਂ ਭਾਈ ਸਾਹਿਬ ਨੂੰ, ਕਿਉਂਕਿ ਭਾਈ ਸਾਹਿਬ ਦੀ ਬਹੁਤ ਵੱਡੀ ਸ਼ਖਸੀਅਤ ਸੀ ਜਿਹੜੀ ਜਾਣੀ ਜਾਂਦੀ ਸੀ ਚਾਰ ਚੁਫੇਰੇ, ਔਰ ਉਹ ਅੱਠੇ ਪੈਰ ਨਾਮ ਰੰਗ 'ਚ ਰੰਗੀ ਹੋਈ ਸ਼ਖਸੀਅਤ ਸੀ। ਔਰ ਇਹ ਵਾਕਿਆ ਜਿਹੜਾ ਮੈਂ ਹੁਣ ਬਿਆਨ ਕਰ ਰਿਹਾ, ਇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੇ ਆਪਣੀ ਪੁਸਤਕ ਜੇਲ੍ਹ ਚਿੱਠੀਆਂ ਦੇ ਵਿੱਚ ਅੰਕਿਤ ਕੀਤੇ, ਜਿਸ ਨੂੰ ਕੁਝ ਚਿੱਠੀਆਂ ਉਹ ਜੇਲ੍ਹ 'ਚੋਂ ਗਿਆਨੀ ਨਾਰ ਸਿੰਘ ਨੂੰ ਲਿਖਦੇ ਸਨ, ਔਰ ਕੁਝ ਜਿਹੜੇ ਉਹਨਾਂ ਦੇ ਬਾਅਦ ਦੇ ਵਿੱਚ ਉਸ ਦੇ ਵਿੱਚ ਉਹਨਾਂ ਦੇ ਐਕਸਪੀਰੀਅੰਸਿਸ ਆਏ। ਸੋ ਹੁਣ ਭਗਤ ਸਿੰਘ ਮਿਲਣ ਦੇ ਲਈ ਚਾਹਵਾਨ ਹੈ, ਜੇਲ੍ਹ ਰਾਹੀਂ ਸੁਨੇਹਾ ਭੇਜਦਾ, ਔਰ ਭਾਈ ਸਾਹਿਬ ਰਿਹਾਅ ਹੋਣ ਤੋਂ ਪਹਿਲਾਂ ਉਹਨੂੰ ਮਿਲਦੇ ਨੇ, ਔਰ ਉਹਨਾਂ ਨੇ ਭਗਤ ਸਿੰਘ ਦੇ ਨਾਲ ਜਿਹੜਾ ਡਾਇਲੋਗ ਹੈ ਭਾਈ ਸਾਹਿਬ ਦਾ, ਉਹ ਜੇਲ੍ਹ ਚਿੱਠੀਆਂ ਦੇ ਵਿੱਚ ਜਿਹੜੇ ਸਾਡੇ ਪੜ੍ਹਨ ਦਾ ਸ਼ੌਕ ਰੱਖਦੇ ਨੇ ਵੀਰ ਭੈਣਾਂ ਉਹਨੂੰ ਪੜ੍ਹ ਸਕਦੇ ਨੇ ਕਿ ਭਾਈ ਸਾਹਿਬ ਨੇ ਉਹਨੂੰ ਫਟਕਾਰਿਆ ਕਿ ਵੀ ਤੂੰ ਇਹ ਕੀ ਕੀਤਾ ਕੇਸ ਕਤਲ ਕਰਾ ਕੇ, ਔਰ ਭਗਤ ਸਿੰਘ ਨੇ ਜੋ ਵੀ ਕਾਊਂਟਰ ਆਰਗੂਮੈਂਟ ਦਿੱਤਾ ਜਾਂ ਗੱਲ ਕੀਤੀ, ਪਰ ਜਦੋਂ ਤੱਕ ਉਹ ਕਨਵਰਸੇਸ਼ਨ ਐਂਡ ਹੋਈ ਭਗਤ ਸਿੰਘ ਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਸੀ ਕਿ ਵੀ ਉਹਨੇ ਇਹ ਕਿਹਾ ਵੀ ਜੀ ਮੈਂ ਭੇਸ ਬਦਲਣ ਲਈ, ਫਿਰ ਭਾਈ ਸਾਹਿਬ ਨੇ ਭਾਈ ਨਿਧਾਨ ਸਿੰਘ ਦੂਜਿਆਂ ਦੇ ਨਾਂ ਦਿੱਤੇ ਕਿ ਭਾਈ ਤੁਹਾਡੀ ਗਦਰ ਦੇ ਪਾਰਟੀ ਦੇ ਇਹਨਾਂ ਲੋਕਾਂ ਦੇ ਨਾਲੋਂ ਤਾਂ ਵੱਡਾ ਕੰਮ ਨਹੀਂ, ਉਹ ਸਿੱਖੀ ਸਰੂਪ ਦੇ ਵਿੱਚ ਹੀ ਵਿਚਰਦੇ ਰਹੇ ਕਿੰਨੇ ਸਾਲ ਭੇਸ ਬਦਲ ਕੇ। ਔਰ ਫਿਰ ਉਹਨੇ ਮੰਨਿਆ ਕਿ ਵੀ ਮੇਰੇ ਸਾਹਮਣੇ ਜਿਹੜਾ ਇਹ ਭਾਰਤ ਮਾਤਾ ਔਰ ਇਹ ਦੂਜੇ ਤੀਜੇ ਦੇ ਥੱਲੇ ਇਰੈਲੇਵੈਂਟ ਸੀ ਮੇਰੇ ਲਈ ਗੱਲ। ਸੋ ਕੁੱਲ ਮਿਲਾ ਕੇ ਉਹਨੇ ਪ੍ਰਣ ਕੀਤਾ ਭਗਤ ਸਿੰਘ ਨੇ, ਉਹ ਸਿੱਖੀ ਸਰੂਪ 'ਚ ਆਇਆ, ਔਰ ਫਾਂਸੀ ਦੇ ਤਖਤੇ ਤੇ ਝੂਲਣ ਤੋਂ ਪਹਿਲਾਂ ਭਗਤ ਸਿੰਘ ਦੇ ਸਿਰ ਤੇ ਜੂੜਾ ਸੀ, ਨਿਤਨੇਮ ਦਾ ਗੁਟਕਾ ਉਹਦੇ ਕੋਲ ਪਿਆ ਹੁੰਦਾ ਸੀ। ਸੋ ਇਹ ਹੁਣ ਇੱਕ ਫੈਸ਼ਨ ਬਣ ਗਿਆ 47 ਤੋਂ ਬਾਅਦ। ਕਿੱਥੇ ਤਾਂ ਭਗਤ ਸਿੰਘ ਦੀ ਜਦੋਂ ਫਾਂਸੀ ਹੋਣੀ ਸੀ 23 ਮਾਰਚ 1931 ਨੂੰ, ਇਹ ਉਹੀ ਪੀਰੀਅਡ ਸੀ ਕਿ ਉਸ ਵੇਲੇ ਦੇ ਅੰਗਰੇਜ਼ ਲਾਰਡ ਇਰਵਿਨ ਦੇ ਨਾਲ ਗਾਂਧੀ ਦਾ ਸਮਝੌਤੇ ਦੀ ਗੱਲਬਾਤ ਚੱਲ ਰਹੀ ਸੀ, ਔਰ ਦੇਸ਼ ਵਾਸੀਆਂ ਦੀ ਮੰਗ ਸੀ ਭਗਤ ਸਿੰਘ ਇਕੁਅਲੀ, ਅਸੀਂ ਉਹਨੂੰ ਬੇਸ਼ੱਕ ਐਜ਼ ਏ ਸਿੱਖ ਕਰੈਕਟਰ ਐਡੋਰ ਕਰਦੇ ਹਾਂ ਕਿ ਭਾਈ ਇੱਕ ਬਹਾਦਰੀ ਦਾ ਉਹ ਮੁਜੱਸਮ ਹੈ, ਪਰ ਉਹ ਇਕੁਅਲੀ ਮੁਸਲਮਾਨਾਂ ਦੇ ਵਿੱਚ ਵੀ ਹਿੰਦੂਆਂ ਦੇ ਵਿੱਚ ਵੀ, ਕਿਉਂਕਿ ਉਹਦੀ ਨਿਡਰਤਾ ਇਸ ਕਿਸਮ ਦੀ ਸੀ। ਕੱਲੀ ਇਹ ਨਹੀਂ ਹੈ ਕਿ ਉਸ ਨੇ ਸੈਂਡਰਸ ਨੂੰ ਮਾਰਿਆ ਕਿ ਜੀ ਉਹ ਲਾਜਪਤ ਰਾਏ ਦਾ, ਉਹਦਾ ਸਭ ਤੋਂ ਬਹਾਦਰ ਕਰੈਕਟਰ ਅਸੀਂ ਦੇਖਦੇ ਹਾਂ, ਕਿਉਂਕਿ ਜਦੋਂ ਨੈਸ਼ਨਲ ਅਸੈਂਬਲੀ ਦਿੱਲੀ ਦੇ ਵਿੱਚ ਉਹ ਧੂਏ ਵਾਲੇ ਬੰਬ ਸੁੱਟ ਦੇ ਅੰਦਰ ਜਾ ਕੇ ਸੈਸ਼ਨ ਚੱਲ ਰਿਹਾ ਹੈ ਔਰ ਉਹ ਫਿਰ ਦੌੜਦਾ ਨਹੀਂ ਹੈ, ਉਹ ਗ੍ਰਿਫਤਾਰੀ ਦਿੰਦੇ ਨੇ, ਔਰ ਭਗਤ ਸਿੰਘ ਦੀ ਸ਼ਨਾਖਤ ਤੇ ਖੁਸ਼ਵੰਤ ਸਿੰਘ ਪੱਤਰਕਾਰ ਜਿਹੜਾ ਉਸ ਦੇ ਪਿਓ ਸਰ ਸੋਭਾ ਸਿੰਘ ਨੇ ਕੀਤੀ ਸੀ, ਜਿਹੜਾ ਕਿ ਨੈਕਸਟ ਈਅਰ ਦੇ ਉੱਤੇ ਬੈਠਾ ਸੀ। ਔਰ ਜਦੋਂ ਟ੍ਰਾਇਲ ਚੱਲਿਆ ਭਗਤ ਸਿੰਘ ਦਾ, ਉਦੋਂ ਜਿਸ ਬਹਾਦਰੀ ਦੇ ਨਾਲ ਭਗਤ ਸਿੰਘ ਨੇ ਫਿਰ ਡਿਫੈਂਡ ਕੀਤਾ, ਉਹਨੇ ਕਿਹਾ ਜੀ ਜਦੋਂ ਕੋਈ ਸਰਕਾਰ ਕੰਨਾਂ ਤੋਂ ਬੋਲੀ ਔਰ ਅੱਖਾਂ ਤੋਂ ਅੰਨੀ ਹੋਏ ਤੇ ਫਿਰ ਉਸ ਨੂੰ ਸੁਣਾਉਣ ਦੇ ਲਈ ਧਮਾਕੇ ਕਰਨੇ ਪੈਂਦੇ ਨੇ। ਔਰ ਜਿਹੜੇ ਉਹਦਾ ਜੇਲ੍ਹ ਦੇ ਵਿੱਚ ਚੱਲਿਆ ਟ੍ਰਾਇਲ ਸੀ, ਉਸ ਦੇ ਵਿੱਚ ਜਿਹੜੀ ਨਿਡਰਤਾ ਸੀ, ਭਗਤ ਸਿੰਘ ਸਾਰੇ ਭਾਰਤ ਵਾਸੀਆਂ ਦੀ ਜਿਹੜੀ ਆ ਉਹ ਆਵਾਜ਼ ਬਣ ਗਿਆ। ਪਰ ਗਾਂਧੀ ਨੇ ਈਵਨ ਜੇ, ਔਰ ਅੰਗਰੇਜ਼ ਵੀ ਡਰਦੇ ਸੀ ਉਹਨੂੰ ਫਾਂਸੀ ਦੇਣ ਤੋਂ, ਉਹ ਸਮਝਦੇ ਸੀ ਵੀ ਜੇ ਗਾਂਧੀ ਇੱਕ ਵਾਰੀ ਕਹਿ ਦੇ ਕਿਉਂਕਿ ਉਸ ਪੈਕਟ ਦਾ ਹਿੱਸਾ ਬਣ ਜਾਏ ਤਾਂ ਉਹ ਉਹਨੂੰ ਕਮਿਊਟ ਕਰਕੇ ਉਮਰ ਕੈਦ 'ਚ ਬਦਲ ਸਕਦੇ, ਪਰ ਗਾਂਧੀ ਨੇ
ਐਸਾ ਨਹੀਂ, ਕਿਉਂਕਿ ਗਾਂਧੀ ਆਪਣਾ ਰਾਈਵਲ ਸਮਝਦਾ ਸੀ ਜਿਸ ਕਦਰ ਇੱਕ 22-23 ਸਾਲਾਂ ਦਾ ਮੁੰਡਾ ਔਰ ਬੜਾ ਲਰਨਡ, ਜਦੋਂ ਜਵਾਨੀ ਦੇ ਵਿੱਚ ਡੀਵੇ ਸਕੂਲ ਵਗੈਰਾ ਚੋਂ ਪੜ੍ਹ ਕੇ ਕਾਨਪੁਰ ਦੇ ਵਿੱਚ ਇੱਕ ਮੈਗਜ਼ੀਨ ਦਾ ਐਡੀਟਰ ਵੀ ਰਿਹਾ, ਉਸ ਦੇ ਕੋਲ ਬੜਾ ਰੌਸ਼ਨ ਦਿਮਾਗ ਵੀ ਸੀ, ਹਰ ਗੱਲ ਉਸ ਨੂੰ ਪਤਾ ਸੀ ਕਿ ਉਹ ਕੀ ਕਰ ਰਿਹਾ। ਲੇਕਿਨ ਗਾਂਧੀ ਨੇ ਜਿਹੜਾ ਜਾ ਲੈਣ ਦਿੱਤਾ। ਹੁਣ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਪਿਛਲੇ ਕੱਲ ਜਦੋਂ ਕਿ ਭਾਰਤੀ ਪਾਰਲੀਮੈਂਟ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਉੱਥੇ ਇਹੀ ਡਿਬੇਟ, ਪਹਿਲਾਂ ਤਾਂ ਉਹਦਾ ਬੁੱਤ ਪਾਰਲੀਮੈਂਟ 'ਚ ਲਾਉਣ ਦੇ ਲਈ ਕਿ ਜੀ ਹੈਟ ਵਾਲਾ ਲਾਣਾ ਹੈ, ਔਰ ਮਨੋਹਰ ਸਿੰਘ ਗਿੱਲ ਚੀਫ ਇਲੈਕਸ਼ਨ ਕਮਿਸ਼ਨਰ ਮੈਂਬਰ ਸੀ ਰਾਜ ਸਭਾ ਦੇ, ਉਹਨਾਂ ਦੇ ਐਫਰਟ ਨਾਲ ਜਿਹੜਾ ਬੁੱਤ ਹੈ ਉਹ ਤਾਂ ਪੱਗ ਵਾਲਾ ਲੱਗਾ। ਹੁਣ ਅੱਜ ਇਹ ਡਿਬੇਟ ਹੁੰਦੀ ਰਹੀ ਉੱਥੇ ਪਾਰਲੀਮੈਂਟ ਰਾਜ ਸਭਾ 'ਚ, ਹੁਣ ਕਦੋਂ ਦਾ ਇਹਨਾਂ ਨੇ ਪਾਸ ਕੀਤਾ ਹੋਇਆ ਪੁਰਾਣੀ ਸਰਕਾਰ ਦੇ ਵੇਲੇ ਦਾ ਕਿ ਮੋਹਾਲੀ ਦਾ ਜਿਹੜਾ ਚੰਡੀਗੜ੍ਹ 에ਅਰਪੋਰਟ ਹੈ ਮੋਹਾਲੀ, ਉਹਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਣਾ। ਔਰ ਅੱਜ ਤੱਕ ਔਰ ਅੱਜ ਵੀ ਗਵਰਨਮੈਂਟ ਨੇ ਕੋਈ ਕਮਿਟਮੈਂਟ ਨਹੀਂ ਦਿੱਤੀ, ਕਿਉਂਕਿ ਹਰਿਆਣੇ ਦੇ ਖੱਟੜ ਨੇ ਮੰਗ ਕੀਤੀ ਹੋਈ ਹੈ ਕੋਈ ਮੰਗਲ ਸੈਨ ਕਿ ਕੌਣ RSS ਦਾ ਕਿ ਇਹਦੇ ਨਾਂ ਤੇ ਰੱਖੋ। ਸੋ 70 ਸਾਲ ਬਾਅਦ ਵੀ ਇੱਕ ਪਾਸੇ ਤਾਂ ਭਗਤ ਸਿੰਘ ਦੀ ਲੈਗੇਸੀ, ਉਹਨੂੰ ਕਾਮਰੇਡ ਚੰਬੜੇ ਹੋਏ ਨੇ, ਦੂਜੇ ਪਾਸੇ ਆਰੀਆ ਸਮਾਜੀ ਇਹ ਕਲੇਮ ਕਰਨਗੇ ਜੀ ਉਹਦਾ ਪਿਓ ਆਰੀਆ ਸਮਾਜੀ ਸੀ, ਭਗਤ ਸਿੰਘ ਆਰੀਆ ਸਮਾਜੀ ਸੀ। ਉਹ ਮੈਂ ਕਿਹਾ ਚਲੋ ਮੰਨ ਲਓ ਜੇ ਤੁਹਾਡੀ ਦਲੀਲ ਨਾਲ ਹੀ ਕਿ ਵੀ ਆਰੀਆ ਸਮਾਜੀ ਸੀ, ਤੇ ਤੁਹਾਡਾ ਲਾਲਾ ਲਾਜਪਤ ਰਾਏ, ਤੁਹਾਡਾ ਸਾਵਰਕਰ, ਤੁਹਾਡਾ ਜਿਹੜਾ ਇਹ ਸਾਰੇ ਇਸ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਕਿ ਆਪਣੇ ਆਪ, ਲਾਲਾ ਹਰਦਿਆਲ ਆਰੀਆ ਸਮਾਜੀ ਸੀ ਸਾਰੇ, ਇਹ ਤਾਂ ਸਾਰੇ ਮਾਫੀਆਂ ਮੰਗ ਕੇ ਨਿਕਲੇ ਬਾਹਰ, ਜੇਲ੍ਹ ਚੋਂ ਬਾਹਰ ਆਏ ਔਰ ਤੋਬਾ ਕਰਕੇ। ਲਾਲਾ ਹਰਦਿਆਲ ਤਾਂ ਜਿਹਨੇ ਗਦਰੀ ਬਾਬੇ ਜਿਹੜੇ ਨੇ ਉਹ ਮਰਵਾਏ, ਆਪ ਇੱਥੇ ਅਮਰੀਕਾ ਔਰ ਜਰਮਨੀ 'ਚ ਆਸ਼ੀ ਦੀ ਜ਼ਿੰਦਗੀ ਜਿਉਂਦਾ ਰਿਹਾ। ਜੇ ਈਡੀ ਆਰੀਆ ਸਮਾਜ ਦੀ ਪ੍ਰੇਰਨਾ ਹੁੰਦੀ ਤਾਂ ਫਿਰ ਇਹ ਮਾਫੀ ਮੰਗਣ ਵਾਲੇ ਲੋਕ ਨਾ ਬਣਦੇ। ਸੋ ਇੱਕ ਪਾਸੇ ਤਾਂ ਉਹ ਚੰਬੜੇ ਹੋਏ ਨੇ, ਕਾਂਗਰਸ ਜਿਹੜੀ ਹੈ ਉਹ ਗਾਂਧੀ ਦਾ ਰੋਲ ਉਦੋਂ ਦਾ ਸਾਹਮਣੇ ਹੈ, ਔਰ ਬਾਅਦ ਦੇ ਵਿੱਚ ਜੋ ਕੁਛ ਅੱਜ ਚੱਲ ਰਿਹਾ ਹੈ ਜਾਂ ਜਿਹਦੇ ਵਿੱਚ ਝੂਠੇ ਪੁਲਿਸ ਮੁਕਾਬਲੇ, ਅੰਗਰੇਜ਼ਾਂ ਨੇ ਘੱਟੋ ਘੱਟ ਉਹਨੂੰ ਟਰਾਇਲ ਤਾਂ ਚਲਾਇਆ ਸੀ ਭਗਤ ਸਿੰਘ ਦਾ, ਉਹਨੂੰ ਫਾਂਸੀ ਦਿੱਤੀ ਸੀ, ਭਾਵੇਂ ਉਹਦੀਆਂ ਡੈੱਡ ਬਾਡੀ ਉਹਨਾਂ ਨੇ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਕਾਹਲੀ 'ਚ ਸਾੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਦੀ ਯਾਦ ਮੈਮੋਰੀਅਲ ਹੁਸੈਨੀਵਾਲਾ 'ਚ ਬਣਿਆ ਹੋਇਆ ਹੈ, ਪਰ ਘੱਟੋ ਘੱਟ ਉਹਨਾਂ ਦੀ ਕੋਈ ਸ਼ਨਾਖਤ ਤਾਂ ਸੀ। ਪਰ ਜਿਸ ਮੁਲਕ ਦੀ ਆਜ਼ਾਦੀ ਦੇ ਲਈ ਭਗਤ ਸਿੰਘ ਔਰ ਸਾਥੀਆਂ ਨੇ ਕੁਰਬਾਨੀ ਦਿੱਤੀ, ਉਹਦੇ 'ਚ ਤਾਂ ਦਰਜਨਾਂ ਜਲਿਆਂਵਾਲੇ ਬਾਗ ਹੋਏ ਨੇ, ਹਜ਼ਾਰਾਂ ਦੀ ਗਿਣਤੀ 'ਚ ਉਹਦੀ ਆਪਣੀ ਕੌਮ ਦੇ ਹੀ ਜਿਹੜੇ ਨੌਜਵਾਨ ਨੇ ਉਹ ਝੂਠੇ ਪੁਲਿਸ ਮੁਕਾਬਲੇ 'ਚ ਡਿਸਅਪੀਅਰ ਕਰ ਦਿੱਤੇ ਗਏ, ਜਿਨ੍ਹਾਂ 'ਚ ਉਹਨਾਂ ਦੀ ਸਕੀ ਭੈਣ ਕੁਲਵੰਤ ਕੌਰ, ਉਹਨਾਂ ਦਾ ਜਵਾਈ ਜਿਹੜਾ ਕੁਲਜੀਤ ਸਿੰਘ ਟੱਟ, ਅੰਬਾਲਾ ਜੱਟਾਂ ਪਿੰਡ ਹੈ ਡਿਸਟ੍ਰਿਕਟ ਹੁਸ਼ਿਆਰਪੁਰ 'ਚ, ਉਹਦਾ ਸਰਪੰਚ ਸੀ। ਔਰ ਸਿੱਖ ਲਹਿਰ ਦੇ ਦੌਰਾਨ ਉਸ ਕੁਲਜੀਤ ਸਿੰਘ ਟੱਟ ਨੂੰ ਚੁੱਕ ਕੇ ਗਾਇਬ ਕਰ ਦਿੱਤਾ ਗਿਆ, ਟਾਰਚਰ ਕਰਕੇ ਮਾਰਿਆ ਗਿਆ ਔਰ ਅਨਆਇਡੈਂਟੀਫਾਈਡ ਬੋਡੀ ਬਣਾ ਕੇ ਕਰ ਦਿੱਤਾ ਗਿਆ। ਔਰ ਉਹ ਇਸ ਗੱਲ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਉਹਨਾਂ ਦੀ ਭੈਣ, ਜਿਹੜੀ ਹੁਣ ਵੀ ਹੈ ਭਗਤ ਸਿੰਘ ਦੀ ਭੈਣ, 92-93 ਸਾਲ ਦੀ ਹੈ ਉਹ, ਕੁਲਵੰਤ ਕੌਰ, ਉਹਨਾਂ ਦੇ ਬਾਕੀ ਰਿਸ਼ਤੇਦਾਰਾਂ ਨੇ ਲੰਬੀ ਲੜਾਈ ਲੜੀ। ਅਜੀਤ ਸੰਧੂ ਜਿਹੜਾ ਉਹਨੂੰ ਬਾਅਦ 'ਚ ਏਜੰਸੀਆਂ ਨੇ ਜਾਂ ਉਹਨੇ ਆਪ ਆਤਮਘਾਤ ਕੀਤਾ, ਪਰ ਇਸ ਸਭ ਦੇ ਬਾਵਜੂਦ ਇਨਸਾਫ ਨਹੀਂ ਨਿਕਲਿਆ। ਸੋ ਜੇ ਅੱਜ ਅਸੀਂ ਦੇਖੀਏ ਕਿ ਭਗਤ ਸਿੰਘ ਜੇ ਜਿਉਂਦਾ ਹੁੰਦਾ ਔਰ ਉਸ ਦੇ ਬਾਕੀ ਸਾਥੀ, ਤਾਂ ਫਿਰ ਦੇਖਦੇ ਕਿ ਵੀ ਇਹ ਕਿਹੜਾ ਮੁਲਕ ਜਿੱਥੇ 40% ਤੋਂ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਕਿਵੇਂ ਅੰਗਰੇਜ਼ ਚਲੇ ਗਏ, ਕਾਲੇ ਅੰਗਰੇਜ਼ ਆ ਗਏ, ਦੇਸੀਆਂ ਨੇ ਕੀ ਹਾਲਤ ਕੀਤਾ, ਔਰ ਸਿੱਖ ਕੌਮ ਦਾ ਕਿਵੇਂ ਅਕਾਲ ਤਖਤ ਢਾਇਆ, ਕਿਵੇਂ ਜਿਹੜਾ ਉਹ ਸਾਰੇ ਜ਼ੁਲਮਾਂ ਦੀ ਕਹਾਣੀ ਜਿਹੜੀ ਅਸੀਂ ਅਕਸਰ ਬਿਆਨ ਕਰਦੇ। ਔਰ ਮੈਂ ਆਪਣੀ ਬੀਤੇ ਦਿਨਾਂ ਦੀ ਲਿਖਤ ਦੇ ਵਿੱਚ ਵੀ ਇਹ ਕਿਹਾ ਸੀ ਕਿ ਜੇ ਜਿੰਦਾ ਸੁੱਖਾ 1920 'ਚ ਹੁੰਦੇ ਤੇ ਉਹਨਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ, ਤੇ ਜੇ ਭਗਤ ਸਿੰਘ 1980 'ਚ ਹੁੰਦਾ ਤੇ ਉਹਨੇ ਜਿੰਦੇ ਸੁੱਖੇ ਦਾ ਸਾਥੀ ਹੋਣਾ ਸੀ। ਫਰਕ ਸਿਰਫ ਇੰਨਾ ਹੈ ਕਿ ਭਗਤ ਸਿੰਘ ਦੇ ਸਾਹਮਣੇ ਉਸ ਵੇਲੇ ਤੱਕ ਨੈਸ਼ਨਲਿਜ਼ਮ ਆ ਗਿਆ ਸੀ, ਉਹ ਸਾਰੇ ਭਾਰਤ ਦੀ ਆਜ਼ਾਦੀ ਲੋਚਦੇ ਸੀ, ਤੇ ਜਿੰਦਾ ਸੁੱਖਾ ਜਦੋਂ ਤੱਕ ਉਹਨਾਂ ਨੇ ਉਸ ਭਾਰਤ ਵਾਲਿਆਂ ਦਾ 1984 'ਚ ਜੂਨ 84 ਦਾ ਟੈਂਕਾਂ ਤੋਪਾਂ ਦਾ ਹਮਲਾ ਆਪਣੇ ਦਰਬਾਰ ਸਾਹਿਬ ਦੇ ਉੱਤੇ ਦੇਖਿਆ, ਤੇ ਉਹ ਨਿਸ਼ਚੈਵਾਚਕ ਤੌਰ ਤੇ ਆਜ਼ਾਦ ਰਾਜ, ਸਿੱਖ ਰਾਜ, ਖਾਲਿਸਤਾਨ ਦੇ ਲਈ ਇਸ ਰਸਤੇ ਦੇ ਤੁਰੇ। ਲੇਕਿਨ ਮਕਸਦ ਜਿਹੜਾ ਉਹ ਉਹੀ ਸੀ, ਦੁਸ਼ਟ ਸਬਨ ਕੋ ਮੂਲ ਉਪਾਰਕ, ਟਾਇਰੈਂਟਸ ਨੂੰ ਸਜ਼ਾ ਦੇਣੀ, ਗਰੀਬਾਂ ਦੀ ਰੱਖਿਆ ਕਰਨੀ। ਔਰ ਮੈਂ ਇਸ ਸੈਗਮੈਂਟ ਨੂੰ ਸ਼ਹੀਦ ਭਗਤ ਸਿੰਘ ਦੇ ਹੀ ਦੋ ਸ਼ੇਅਰ ਜਿਹੜੇ ਉਹਨਾਂ ਦੀ ਜੇਲ੍ਹ ਡਾਇਰੀ 'ਚ ਸਨ, ਇੱਕ ਉਹਨਾਂ ਦਾ ਹੈ, ਤੁਝੇ ज़िबा करने की खुशी और मुझे मरने का शौक, तुझे ज़िबा करने की खुशी और मुझे मरने का शौक,
मेरी भी मर्जी वही है जो मेरे सयाद की है। और अखीर च अज क्यों जिहा भारत जिस दी उन्होंने ने कदे लोचा की होएगी कि आज़ादी का कानसैप्ट की होएगा कि जे अज इस भारत नूं देख के कोई भगत सिंह नूं पुछदा है कि जी इस आज़ादी दे लई तुसीं अपणियां जवानियां कुर्बान कीतियां, तो फिर भगत सिंह दी डायरी दे ये शब्द ने और ये कह के शेर वो चुप कर जाता है, छेड़ ना ए फरिश्ते तू जिक्र गम जाना, क्यों याद दिलाते हो एक भूला हुआ अफसाना। ਜੀ ਸੋ ਇਸ ਦੇ ਨਾਲ ਅਸੀਂ ਸ਼ਹੀਦ ਭਗਤ ਸਿੰਘ ਔਰ ਉਹਨਾਂ ਦੇ ਸਾਥੀਆਂ ਰਾਜਗੁਰੂ ਸੁਖਦੇਵ ਔਰ ਸਾਰੇ ਹੀ ਜਿਹੜੇ ਇਸ ਦੌਰ ਦੇ ਸ਼ਹੀਦ ਜਿਨ੍ਹਾਂ ਦੀ ਮਨਸ਼ਾ ਇਮਾਨਦਾਰੀ ਸੀ, ਜਿਨ੍ਹਾਂ ਦਾ ਨਿਰਭੈ ਹੋਣਾ ਬਿਲਕੁਲ ਬਿਨਾਂ ਸ਼ੱਕ ਸ਼ੁਬੇ ਤੋਂ ਹੈ, ਪਰ ਉਹਨਾਂ ਦਾ ਕਾਨਸੈਪਟ ਨੈਸ਼ਨਲਿਜ਼ਮ ਦਾ ਜਿਸ 'ਚ ਉਹਨਾਂ ਨੇ ਯਕੀਨ ਕੀਤਾ ਉਹ ਜ਼ਾਹਿਰਾ ਤੌਰ ਤੇ ਫਰੇਬ ਜਾੜ ਸੀ ਔਰ ਉਹਨਾਂ ਦੀ ਕੌਮ ਵੀ ਉਸ ਫਰੇਬ ਜਾਲ ਵਿੱਚ ਫਸੀ। ਜੀ ਔਰ ਨਤੀਜੇ ਦੇ ਤੌਰ ਤੇ ਅੱਜ 70 ਸਾਲ 'ਚ ਅਸੀਂ ਇਹਨਾਂ ਦੇਸੀ ਹਾਕਮਾਂ ਦੇ ਗੁਲਾਮ ਬਣ ਕੇ ਰਹੇ। ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇੱਥੇ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।